ਕਈ ਦਿਨਾਂ ਦੀਆਂ ਇਹ ਗੱਲਾਂ ਹੁੰਦੀਆਂ ਸੀ, ਘਮਸਾਣ ਯੁੱਧ ਚੱਲ ਰਿਹਾ ਸੀਗਾ ਜਲੰਧਰ ਦੇ ਵਿੱਚ ਇਲੈਕਸ਼ਨ ਦਾ, ਤੇ ਅੱਜ ਜਲੰਧਰ ਦੇ ਵਿੱਚ ਗਿਣਤੀ ਸ਼ੁਰੂ ਹੋ ਗਈ। ਬਿਲਕੁਲ ਜੀ, ਇੱਕ ਪਾਸੇ ਕਰਨਾਟਕਾ ਦੇ ਉੱਤੇ ਸਭ ਦੀ ਨਜ਼ਰ ਹੈ ਭਾਵੇਂ ਕਿਉਂਕਿ ਸਿੱਧੀਆਂ ਸੂਬੇ ਦੀਆਂ ਚੋਣਾਂ ਨੇ ਤੇ ਉਸ ਨੂੰ ਲੈ ਕੇ ਆਧਾਰ ਮੰਨਿਆ ਜਾ ਰਿਹਾ ਕਿ ਇੱਥੋਂ 2024 ਦਾ ਦੇਸ਼ 'ਚ ਟੈਂਪੂ ਬਣ ਸਕਦਾ ਹੈ ਕਿ ਕਰਨਾਟਕਾ 'ਚ ਕਿਹਦੀ ਹਵਾ ਹੈ ਤੇ ਹਲੇ ਹੋਰ 3-4 ਸੂਬਿਆਂ 'ਚ ਚੋਣਾਂ ਪਈਆਂ ਨੇ। ਇਸ ਲਈ ਉੱਥੇ ਵੀ ਸਭ ਦੀ ਨਜ਼ਰ ਹੈ, ਉੱਥੇ ਵੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇੱਧਰ ਪੰਜਾਬ ਦੇ ਹਵਾਲੇ ਨਾਲ ਜਲੰਧਰ ਅਹਿਮ ਬਣਿਆ ਹੋਇਆ ਕਿਉਂਕਿ ਇਹ ਬੇਸ਼ੱਕ ਜ਼ਿਮਨੀ ਚੋਣ ਹੈ। ਇਸ ਚੋਣ ਦੇ ਨਤੀਜਿਆਂ ਨਾਲ ਕਿਸੇ ਸਰਕਾਰ ਨੇ ਬਣ ਨਹੀਂ ਜਾਣਾ, ਕਿਸੇ ਸਰਕਾਰ ਨੇ ਡਿੱਗ ਨਹੀਂ ਜਾਣਾ। ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਸਿੱਧੇ ਕੋਈ ਮੰਤਰੀ ਨਹੀਂ ਬਣ ਜਾਣਾ। ਸੋ ਇਸ ਲਈ ਇਹ ਅਜਿਹਾ ਕੁਝ ਨਹੀਂ ਹੈਗਾ, ਪਰ ਫਿਰ ਵੀ ਸਭ ਦੀ ਨਜ਼ਰ ਹੈ ਕਿਉਂਕਿ ਇੱਥੋਂ ਸਾਰਿਆਂ ਨੂੰ ਲੱਗਦਾ ਕਿ ਪੰਜਾਬ 'ਚ 2024 ਦਾ ਮਾਹੌਲ ਕੀ ਹੋਏਗਾ ਜਾਂ 27 ਲਈ ਮਾਹੌਲ ਕੀ ਬਣ ਸਕਦਾ, ਉਹ ਇੱਥੋਂ ਸ਼ੁਰੂ ਹੁੰਦਾ ਹੈ। ਇਸ ਲਈ ਸਾਰਿਆਂ ਦਾ ਜ਼ੋਰ ਇੱਥੇ ਲੱਗਿਆ ਹੋਇਆ। ਮੈਂ ਕੱਲ ਦੇਖ ਰਿਹਾ ਸੀਗਾ ਕਿ ਕੱਲ ਸ਼ਾਮ ਨੂੰ ਸਾਰਾ ਬਕਾਇਦਾ ਉੱਥੋਂ ਦੇ ਡੀਸੀ ਨੇ ਚੋਣ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਗਿਣਤੀ ਕੇਂਦਰ ਬਣਾਏ ਗਏ ਨੇ। ਜਲੰਧਰ ਦੇ ਵਿੱਚ ਮਤਲਬ ਕਿ ਜਿਸ ਤਰ੍ਹਾਂ 3 ਥਾਵਾਂ ਦੇ ਉੱਤੇ ਉਹਨਾਂ ਨੇ ਗਿਣਤੀ ਕੇਂਦਰ ਬਣਾਏ ਨੇ। ਡਾਇਰੈਕਟਰ ਲੈਂਡ ਐਂਡ ਰਿਕਾਰਡ ਦਫ਼ਤਰ ਆ ਜਿਹੜਾ, ਉਸ ਨੂੰ ਇਸੇ ਤਰ੍ਹਾਂ ਸਟੇਟ ਪਟਵਾਰ ਸਕੂਲ ਹੈ ਉਹਨੂੰ, ਸਰਕਾਰੀ ਆਰਟਸ ਤੇ ਜਿਹੜਾ ਸਪੋਰਟਸ ਕਾਲਜ ਹੈ ਉਹਨੂੰ, ਇਹਨਾਂ 3 ਥਾਵਾਂ ਦੇ ਉੱਤੇ ਬਕਾਇਦਾ ਮਤਲਬ ਕਿ 14 ਟੇਬਲ ਹਰ ਵਿਧਾਨ ਸਭਾ ਨੂੰ ਦਿੱਤੇ ਗਏ ਨੇ। ਹਰ ਵਿਧਾਨ ਸਭਾ ਦੇ ਲਈ 14 ਟੇਬਲ ਲਾਏ ਗਏ ਨੇ ਤਾਂ ਕਿ ਉੱਥੇ ਉਹਨਾਂ ਦੀ ਮਸ਼ੀਨਾਂ ਦੀ ਕਾਊਂਟਿੰਗ ਹੋ ਜਾਵੇ, ਫਿਰ ਅਗਲੀ ਆ ਜਾਵੇ, ਅਗਲੀ ਇਸੇ ਤਰ੍ਹਾਂ। ਸੋ ਜੇਕਰ ਮੈਂ ਦੇਖਦਾ 14 ਦੇ ਹਵਾਲੇ ਨਾਲ ਤਾਂ 9 ਵਿਧਾਨ ਸਭਾ ਹਲਕੇ ਨੇ, ਮਤਲਬ 126 ਟੇਬਲ ਕੁੱਲ ਨੇ ਜਿਨ੍ਹਾਂ ਤੇ ਗਿਣਤੀ ਹੋਣੀ ਆ, ਪੜਾਅ ਦਰ ਪੜਾਅ ਹੋਣੀ ਆ। ਤੇ ਇਸ ਮੌਕੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਗਿਣਤੀ ਸ਼ੁਰੂ ਹੋ ਗਈ ਹੈ ਜਲੰਧਰ ਦੇ ਵਿੱਚ ਕਿਉਂਕਿ 7 ਵਜੇ ਕਾਰਵਾਈ ਪੈਣੀ ਸ਼ੁਰੂ ਹੋ ਗਈ ਸੀ। 7 ਵਜੇ ਦੇ ਹਵਾਲੇ ਨਾਲ ਸਾਰੀਆਂ ਟੀਮਾਂ ਤੇ ਪਹੁੰਚ ਗਈਆਂ ਸੀ, ਸਾਰਾ ਕੁਝ। ਤੇ 7:30 ਵਜੇ ਪਹਿਲਾਂ ਜਿਹੜੇ ਮਸ਼ੀਨਾਂ ਤੋਂ ਪਹਿਲਾਂ ਜਿਹੜੀਆਂ ਪੋਰਟਲ ਰਾਹੀਂ ਮਤਲਬ ਕਾਗਜ਼ ਰਾਹੀਂ ਜਿਹੜੀਆਂ ਆਈਆਂ ਹੋਈਆਂ ਹੁੰਦੀਆਂ ਨੇ ਉਹਦੀ ਇਹ ਗਿਣਤੀ ਹੋਣੀ ਆ। ਸੋ ਇਸ ਲਈ ਪੋਸਟਲ ਬੈਲਟ ਰਾਹੀਂ ਜਿਹੜੀਆਂ ਗਿਣਤੀਆਂ ਮਤਲਬ ਪਈਆਂ ਨੇ ਵੋਟਾਂ, ਉਹਨਾਂ ਦੀ ਜਿਹੜੀਆਂ ਡਾਕ ਰਾਹੀਂ ਆਈਆਂ ਨੇ ਉਹਨਾਂ ਦੀ ਗਿਣਤੀ ਪਹਿਲਾਂ ਹੋਣੀ ਆ। ਸੋ ਉਸ ਤੋਂ ਬਾਅਦ ਫਿਰ ਪੂਰੇ 8 ਵਜੇ ਮਤਲਬ ਚੰਦ ਮਿੰਟ ਰਹਿੰਦੇ ਨੇ, ਸੋ 8 ਵਜੇ ਫਿਰ ਮਸ਼ੀਨਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਤੇ ਮਤਲਬ ਅੱਧੇ ਪੌਣੇ ਘੰਟੇ ਬਾਅਦ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ। ਤੇ ਉੱਥੋਂ ਫਿਰ ਅੰਦਾਜ਼ਾ ਲੱਗਣਾ ਕਿ ਜਲੰਧਰ ਕਿਹਦੀ ਝੋਲੀ ਨੂੰ ਪੈਂਦਾ। ਮੁੱਖ ਮੁਕਾਬਲਾ ਉੱਥੇ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਮੌਜੂਦਾ ਇਹ ਸੀਟ ਤੋਂ ਜਿੱਤੇ ਹੋਏ ਕਾਂਗਰਸ ਪਾਰਟੀ। ਸੋ ਉਹ ਦੋਵਾਂ 'ਚ ਮੁਕਾਬਲਾ ਮੰਨਿਆ ਜਾ ਰਿਹਾ ਤੇ ਜਿਹਦੇ ਵਿੱਚ ਪੂਰੀ ਤਰ੍ਹਾਂ ਨਾਲ ਮਤਲਬ ਕਿ ਦੌੜ 'ਚ ਸ਼ਾਮਲ ਮੰਨੇ ਜਾ ਰਹੇ ਨੇ ਅਕਾਲੀ ਦਲ ਔਰ ਭਾਜਪਾ ਵੀ। ਸੋ ਇਸ ਲਈ ਦੂਜੇ ਤੀਜੇ ਨੰਬਰ ਦੀ ਲੜਾਈ ਵੀ ਖਾਸੀ ਅਹਿਮ ਹੈ। ਸੋ ਸਭ ਦੀ ਜਲੰਧਰ ਦੇ ਉੱਤੇ ਨਜ਼ਰ ਹੈ। ਇਸੇ ਤਰ੍ਹਾਂ ਕਰਨਾਟਕਾ 'ਚ ਵੀ ਜਿਵੇਂ 224 ਸੀਟਾਂ ਨੇ ਤੇ 113 ਸੀਟਾਂ ਜਿੱਤਣ ਵਾਲਾ ਬੰਦਾ ਬਹੁਮਤ ਲੈ ਕੇ ਜਾਊਗਾ। ਉੱਥੇ ਸਿੱਧਾ ਫਸਵਾਂ ਮੁਕਾਬਲਾ, ਜੇ ਐਗਜ਼ਿਟ ਪੋਲ ਤੇ ਵੀ ਜਾਈਏ ਤਾਂ ਵੀ ਉਹਦੇ ਹਵਾਲੇ ਨਾਲ ਵੀ, ਲੋਕਾਂ 'ਚ ਚਰਚਾ 'ਚ ਜਾਈਏ ਤਾਂ ਵੀ ਉਹਦੇ ਹਵਾਲੇ ਨਾਲ ਵੀ ਕਰਨਾਟਕਾ 'ਚ ਸਭ ਤੋਂ ਵੱਧ ਸਿੱਧਾ ਮੁਕਾਬਲਾ ਜੇਕਰ ਮੰਨਿਆ ਜਾ ਰਿਹਾ ਤਾਂ ਉਹ ਕਾਂਗਰਸ ਤੇ ਬੀਜੇਪੀ 'ਚ ਮੰਨਿਆ ਜਾ ਰਿਹਾ। ਦੋਵੇਂ ਨੇੜੇ ਤੇੜੇ ਮੰਨੇ ਜਾ ਰਹੇ ਨੇ ਔਰ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੋ ਜਿਹਾ ਉੱਥੇ ਮਾਹੌਲ ਬਣ ਗਿਆ ਸੀ ਉਹਦੇ ਵਿੱਚ ਕਾਂਗਰਸ ਬਾਜੀ ਵੀ ਮਾਰ ਸਕਦੀ ਹੈ। ਕਾਂਗਰਸ ਮਤਲਬ ਕਿ 100 ਦੇ ਪਾਰ ਤਾਂ ਜਾਂਦੀ ਹੋ ਸਕਦਾ ਕਿ ਬਹੁਮਤ ਵੀ ਲੈ ਜਾਵੇ, ਇਹ ਅੰਦਾਜ਼ੇ ਨੇ। ਸੋ ਹੁਣ ਉੱਥੇ ਵੀ ਉਸੇ ਤਰ੍ਹਾਂ ਪਹਿਲਾਂ ਜਿਹੜੀਆਂ ਪੋਸਟਲ ਬੈਲਟ ਰਾਹੀਂ, ਡਾਕ ਰਾਹੀਂ ਜਿਹੜੀਆਂ ਆਈਆਂ ਹੋਈਆਂ ਵੋਟਾਂ ਨੇ ਪਹਿਲਾਂ ਉਹ ਗਿਣੀਆਂ ਜਾਣੀਆਂ ਨੇ ਤੇ ਉਸ ਤੋਂ ਬਾਅਦ ਫਿਰ 8 ਵਜੇ ਉੱਥੇ ਵੀ ਮਤਲਬ ਕਿ ਮਸ਼ੀਨਾਂ ਰਾਹੀਂ ਗਿਣਤੀ ਸ਼ੁਰੂ ਹੋ ਜਾਣੀ ਆ। 36 ਗਿਣਤੀ ਕੇਂਦਰ ਕਰਨਾਟਕ 'ਚ ਬਣਾਏ ਗਏ ਨੇ। 224 ਵਿਧਾਨ ਸਭਾ ਸੀਟਾਂ ਨੇ, 113 ਨਾਲ ਬਹੁਮਤ ਮਿਲਣਾ ਤੇ ਉੱਥੇ ਵੀ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ 'ਚ। ਪਰ ਇਹਦੇ ਵਿਚਾਲੇ ਜਿਹੜੀ ਪਹਿਲਾਂ ਵੀ ਕਿੰਗ ਮੇਕਰ ਰਹੀ ਹੈ JDS, ਉਹ ਅਜੇ ਵੀ ਉਮੀਦ ਕਰਦੀ ਹੈ। ਮੈਨੂੰ ਪਤਾ ਲੱਗ ਰਿਹਾ ਸੀ ਕਿ ਰਾਤ ਹੀ ਕਾਂਗਰਸੀਆਂ ਨੇ ਵੀ ਤੇ ਬੀਜੇਪੀ ਵਾਲਿਆਂ ਨੇ ਵੀ, ਉਧਰੋਂ ਕਹਿੰਦੇ ਅਸੀਂ ਮਿਸ਼ਨ ਲੋਟਸ ਚਲਾਉਣਾ, ਇਹ ਕਹਿੰਦੇ ਮਿਸ਼ਨ ਪੰਜਾ ਚਲਾ ਲੈਣਾ ਅਸੀਂ। ਸੋ ਐਕਚੁਅਲੀ ਦੇਖਦੇ ਹਾਂ ਜੀ ਪੰਜਾ ਚੱਲਦਾ ਜਾਂ ਕਮਲ ਦਾ ਫੁੱਲ ਚੱਲਦਾ, ਕੀ ਚੱਲਦਾ। ਪਰ ਲੋਕਾਂ ਨੇ ਆਪਣੀ ਜਿਹੜੀ ਰਾਏ ਦਿੱਤੀ ਹੋਈ ਹੈ ਉਹਦੇ ਹਵਾਲੇ ਨਾਲ ਗਿਣਤੀ ਸ਼ੁਰੂ ਹੈ। ਸੋ ਮੁੱਢਲੇ ਰੁਝਾਨ ਵੀ ਚੰਦ ਮਿੰਟਾਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ। ਚਲੋ ਜੀ, ਫਿਰ ਤਾਂ ਥੋੜੀ ਦੇਰ ਬਾਅਦ ਪਤਾ ਲੱਗੇ ਜਾਊਗਾ।